151 ਐਮਪੀ ਤੇ ਐਮਐਲਏ ਉਹ ਨੇ ਜਿਨ੍ਹਾਂ ਨੇ ਇਹ ਡਿਕਲੇਅਰ ਕੀਤਾ ਹੋਇਆ ਆਪਣੀ ਐਫੀਡੇਵਿਟਸ ਦੇ ਵਿੱਚ ਕਿ ਉਹਨਾਂ ਦੇ ਉੱਤੇ ਔਰਤਾਂ ਦੇ ਅਗੇਂਸਟ ਜਿਹੜਾ ਅਪਰਾਧ ਦੇ ਕੇਸ ਦਰਜ ਨੇ। ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਸਭ ਤੋਂ ਜ਼ਿਆਦਾ ਐਮਪੀ ਔਰ ਐਮਐਲਏ ਰੇਪ ਕੇਸਿਸ ਜਾਂ ਮੋਲੈਸਟੇਸ਼ਨ ਕੇਸਿਸ ਨੇ ਉਹ ਬੀਜੇਪੀ ਹੈ। 54 ਐਮਪੀ ਐਮਐਲਏ ਉਹਨਾਂ ਦੀ ਰਿਪੋਰਟ ਹੈ। ਉਸ ਤੋਂ ਬਾਅਦ ਕਾਂਗਰਸ ਦੇ 23 ਇਸ ਕਿਸਮ ਦੇ ਐਮਪੀ ਐਮਐਲਏ ਨੇ ਜਿਨ੍ਹਾਂ ਨੇ ਔਰਤਾਂ ਦੇ ਖਿਲਾਫ ਕ੍ਰਾਈਮ ਕੀਤੇ। ਔਰ ਇਹ ਜਿਹੜੇ ਕੇਸ ਨੇ ਇਹ ਮਾੜੇ ਮੋਟੇ ਨਹੀਂ ਹੈ। ਡਿਕਲੇਅਰਡ ਕੇਸਿਸ ਰਿਲੇਟਡ ਟੂ ਰੇਪ ਅੰਡਰ ਇੰਡੀਅਨ ਪੀਨਲ ਕੋਡ ਸੈਕਸ਼ਨ 376 ਨੇ, ਜਿਹਦੇ 'ਚ 10 ਸਾਲ ਦੀ ਸਜ਼ਾ ਹੁੰਦੀ ਹੈ ਔਰ ਸਾਰੀ ਉਮਰ ਦੀ ਵੀ ਸਜ਼ਾ ਹੋ ਸਕਦੀ ਹੈ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਅਖੀਰਲੇ ਸੈਗਮੈਂਟ ਦੇ ਵਿੱਚ ਕਿ ਇੱਕ ਨਿਰਪੱਖ ਗਰੁੱਪ ਦੀ ਰਿਪੋਰਟ ਅਨੁਸਾਰ 151 ਐਮਪੀ ਤੇ ਐਮਐਲਏ ਉਹ ਹਨ ਜਿਨ੍ਹਾਂ ਦੇ ਖਿਲਾਫ ਔਰਤਾਂ ਨੂੰ ਲੈ ਕੇ ਅਪਰਾਧਿਕ ਮਾਮਲੇ ਦਰਜ ਹਨ। ਸੋ ਵੈਸਟ ਬੰਗਾਲ ਦੇ 25 ਸਿਟਿੰਗ ਐਮਪੀ ਤੇ ਐਮਐਲਏ ਇਹੋ ਜਿਹੇ ਹਨ ਜਿਨ੍ਹਾਂ ਤੇ ਔਰਤਾਂ ਨਾਲ ਜ਼ਬਰ ਜਨਾਹ ਅਤੇ ਛੇੜਛਾੜ ਦੇ ਜਿਹੜੇ ਕੇਸ ਨੇ ਉਹ ਹਨ। ਸੋ ਇਹ ਵਿਸ਼ਵ ਗੁਰੂ ਭਾਰਤ ਦੇ ਲੋਕਾਂ ਅਤੇ ਲੀਡਰਾਂ ਦਾ ਅਸਲ ਕਿਰਦਾਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਹੜੀ ਕਲਕੱਤੇ ਦੇ ਵਿੱਚ ਪੋਸਟ ਗ੍ਰੈਜੂਏਟ ਮੈਡੀਕਲ ਡਾਕਟਰ ਦੇ ਨਾਲ ਬੱਚੀ ਨਾਲ ਜਬਰ ਜਨਾਹ ਔਰ ਉਹਦਾ ਮਰਡਰ ਹੋਇਆ, ਉਹ ਜੋ ਮਹਾਰਾਸ਼ਟਰ ਦੇ ਵਿੱਚ ਚੱਲ ਰਿਹਾ, ਕੱਲ੍ਹ ਅਸੀਂ ਉਸ 'ਤੇ ਸੈਗਮੈਂਟ ਕੀਤਾ ਸੀ ਔਰ ਅਸੀਂ ਇਸ ਦਾ ਜਿਹੜਾ ਇਤਿਹਾਸਕ ਪਸ ਮੰਜ਼ਰ ਵੀ ਬਿਆਨਿਆ ਸੀ ਕਿ ਇਹਨਾਂ ਦੀ ਬੇਸਿਕ ਜਿਹੜੀ ਟ੍ਰੇਨਿੰਗ ਮਨੂ ਸਮ੍ਰਿਤੀ ਦੇ ਥੱਲੇ ਜਾਂ ਉਸ ਖਿੱਤੇ ਦੇ ਲੋਕਾਂ ਦਾ ਜੋ ਔਰਤ ਦੇ ਪ੍ਰਤੀ ਬਿਹੇਵ ਜਾਂ ਉਸ ਸਾਰੇ ਦਾ ਉਸ ਨੂੰ ਸਮਝੇ ਬਿਨਾਂ ਤੁਸੀਂ ਇਸ ਕਿਸਮ ਦੀਆਂ ਘਟਨਾਵਾਂ ਨੂੰ ਸਮਝ ਨਹੀਂ ਸਕਦੇ। ਔਰ ਮੈਂ ਅੱਜ ਇਹ ਰਿਪੋਰਟ ਦੇਖ ਰਿਹਾ ਸੀ। ਇਹ ਰਿਪੋਰਟ ਉਹਨਾਂ ਦੀ ਹੋਈ ਸੰਸਥਾ ਹੈ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਐਂਡ ਨੈਸ਼ਨਲ ਇਲੈਕਸ਼ਨ ਵਾਚ। ਉਹਨਾਂ ਨੇ ਇੱਕ ਰਿਪੋਰਟ ਜਿਸ ਦੇ ਵਿੱਚ ਜਿਹੜਾ ਇਹ ਸਾਰੇ ਮੀਡੀਆ ਦੇ ਵਿੱਚ ਲੱਗੀ ਹੈ, ਹਿੰਦੂ ਬਿਊਰੋ ਦੀ ਖਬਰ ਹੈ ਕਿ 151 ਐਮਪੀ ਤੇ ਐਮਐਲਏ ਉਹ ਨੇ ਜਿਨ੍ਹਾਂ ਨੇ ਇਹ ਡਿਕਲੇਅਰ ਕੀਤਾ ਹੋਇਆ ਆਪਣੀ ਐਫੀਡੇਵਿਟਸ ਦੇ ਵਿੱਚ ਕਿ ਉਹਨਾਂ ਦੇ ਉੱਤੇ ਔਰਤਾਂ ਦੇ ਅਗੇਂਸਟ ਜਿਹੜਾ ਅਪਰਾਧ ਦੇ ਕੇਸ ਦਰਜ ਨੇ। ਔਰ ਉਹਦੇ 'ਚ ਜਿਹੜੇ ਨੇ 15 ਐਮਪੀ ਨੇ, 135 ਐਮਐਲਏ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਵੀ ਸਭ ਤੋਂ ਜ਼ਿਆਦਾ ਜਿਹੜੇ ਲਾਅ ਮੇਕਰ ਨੇ ਇਸ ਕਿਸਮ ਦੇ ਉਹ ਵੈਸਟ ਬੰਗਾਲ 'ਤੇ ਨੇ। ਇਸ ਦੇ ਵਿੱਚ ਉਹਨਾਂ ਨੇ 775 ਜਿਹੜੇ ਐਫੀਡੇਵਿਟਸ ਨੇ ਸਿਟਿੰਗ ਐਮਪੀਜ਼ ਦੇ ਔਰ ਸਿਟਿੰਗ ਐਮਐਲਏਜ਼ ਉਹਨਾਂ ਸਾਰਿਆਂ ਨੂੰ 28 ਸਟੇਟਾਂ ਔਰ 8 ਯੂਨੀਅਨ ਟੈਰੀਟਰੀ ਦੇ ਉਹਨੂੰ ਘੋਖਿਆ। ਇਹ ਜਿਹੜੀ ਰਿਪੋਰਟ ਹੈ ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਿਫਾਰਮਸ ਐਂਡ ਨੈਸ਼ਨਲ ਇਲੈਕਸ਼ਨ ਵਾਚ ਨੇ ਤਿਆਰ ਕੀਤੀ। ਔਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਸਭ ਤੋਂ ਜ਼ਿਆਦਾ ਐਮਪੀ ਔਰ ਐਮਐਲਏ ਰੇਪ ਕੇਸਿਸ ਜਾਂ ਮੋਲੈਸਟੇਸ਼ਨ ਕੇਸਿਸ ਨੇ ਉਹ ਬੀਜੇਪੀ ਹੈ। 54 ਐਮਪੀ ਐਮਐਲਏ ਉਹਨਾਂ ਦੀ ਰਿਪੋਰਟ ਹੈ। ਉਸ ਤੋਂ ਬਾਅਦ ਕਾਂਗਰਸ ਦੇ 23 ਇਸ ਕਿਸਮ ਦੇ ਐਮਪੀ ਐਮਐਲਏ ਨੇ ਜਿਨ੍ਹਾਂ ਨੇ ਔਰਤਾਂ ਦੇ ਖਿਲਾਫ ਕ੍ਰਾਈਮ ਕੀਤੇ ਨੇ, ਸਿਟਿੰਗ ਐਮਪੀ ਐਮਐਲਏ। ਫਿਰ ਤੇਲਗੂ ਦੇਸਮ ਹੈ ਜਿਸ ਦੇ 17 ਨੇ ਜਿਹੜੀ ਬੀਜੇਪੀ ਦੀ ਭਾਈਵਾਲ ਹੈ। ਫਿਰ ਜਿਹੜੀਆਂ ਸਟੇਟਾਂ ਨੇ ਉਹਨਾਂ 'ਚ ਸਭ ਤੋਂ ਜ਼ਿਆਦਾ ਵੈਸਟ ਬੰਗਾਲ ਦੇ ਵਿੱਚ ਸਿਟਿੰਗ ਐਮਪੀ ਐਮਐਲਏ 25 ਨੇ। ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਵਿੱਚ 21 ਨੇ ਔਰ ਉੜੀਸਾ ਦੇ ਵਿੱਚ 17 ਜਿਹੜੇ ਉਹਨਾਂ ਦੇ ਐਮਪੀ ਐਮਐਲਏ ਨੇ ਜਿਨ੍ਹਾਂ ਨੇ ਇਸ ਕਿਸਮ ਦੇ ਕੇਸ ਡਿਕਲੇਅਰ ਕੀਤੇ ਨੇ। ਔਰ ਇਹ ਜਿਹੜੇ ਕੇਸ ਨੇ ਇਹ ਮਾੜੇ ਮੋਟੇ ਨਹੀਂ ਹੈ। ਡਿਕਲੇਅਰਡ ਕੇਸਿਸ ਰਿਲੇਟਡ ਟੂ ਰੇਪ ਅੰਡਰ ਇੰਡੀਅਨ ਪੀਨਲ ਕੋਡ ਸੈਕਸ਼ਨ 376 ਨੇ, ਜਿਹਦੇ 'ਚ 10 ਸਾਲ ਦੀ ਸਜ਼ਾ ਹੁੰਦੀ ਹੈ ਔਰ ਸਾਰੀ ਉਮਰ ਦੀ ਵੀ ਸਜ਼ਾ ਹੋ ਸਕਦੀ ਹੈ। ਔਰ ਇਹਨਾਂ 'ਚ ਫਿਰ ਉਹਨਾਂ ਨੇ ਕਿਹਾ ਕਿ ਵੀ ਈਵਨ ਇਹ ਵੀ ਚਾਰਜਿਸ ਨੇ ਕਿ ਜਿਸ ਵਿਕਟਮ ਦੇ ਖਿਲਾਫ ਇੱਕ ਵਾਰ ਇਸ ਕਿਸਮ ਦਾ ਜਬਰ ਜਨਾਹ ਦਾ ਆਇਆ ਉਹਦੇ ਨਾਲ ਹੀ ਦੁਬਾਰਾ ਜਿਹੜਾ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੋ ਇਹ ਹੈ ਜਿਹਦੇ 'ਚ ਇਹ ਕਹਿੰਦੇ ਨੇ ਜੀ ਅਸੀਂ ਤਾਂ ਦੇਵੀ ਲੜਕੀ ਨੂੰ ਦੇਵੀ ਸਮਝਦੇ ਹਾਂ ਤੇ ਦੇਵੀਆਂ ਦੀ ਪੂਜਾ ਕਰਦੇ ਹਾਂ। ਐਵੇਂ ਨਹੀਂ ਦਿੱਲੀ ਨੂੰ ਰੇਪ ਕੈਪੀਟਲ ਆਫ ਦਾ ਵਰਲਡ ਔਰ ਜੇ ਕੱਲ੍ਹ ਨੂੰ ਇੰਡੀਆ ਦਾ ਠੀਕ ਨਾਂ ਕਿਸੇ ਨੇ ਲਿਖਣਾ ਹੋਏ ਤਾਂ ਰੇਪਿਸਤਾਨ ਵੀ ਇਹਨੂੰ ਰੱਖ ਸਕਦਾ ਹੈ ਇਸ ਦਾ ਨਾਂ, ਕਿਉਂਕਿ ਇਹ ਜੇ ਇਹਨਾਂ ਦੀਆਂ ਹੀ ਰਿਪੋਰਟਾਂ ਦੇਖੋ ਤੇ ਇਹ ਉਸ ਦੇ ਲਈ ਕੁਆਲੀਫਾਈ ਕਰਦੇ ਨੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਰਿਵਿਊਅਰਸ ਮੈਸੇਜ ਨੂੰ ਲੈਣ ਜਾ ਰਹੇ ਹਾਂ। ਦਵਿੰਦਰ ਸੰਧੂ ਜੀ, ਫਿਰ ਸੋਨਮਾਲ ਜੀ, ਧਰਮ ਸਿੰਘ ਜੀ, ਇੰਦਰਜੀਤ ਸੰਧੂ ਜੀ, ਫਿਰ ਇਸੇ ਤਰ੍ਹਾਂ ਨਿਊ ਲక్ష్ਮੀ ਰੋਡਵੇਜ਼ ਜੀ, ਬਲਵਿੰਦਰ ਸਿੰਘ ਜੀ, ਜਸ ਸਿੰਘ ਜੀ ਔਰ ਇਸ਼ਵਿੰਦਰ ਸਿੰਘ ਸੋਦਾ ਜੀ, ਫਿਰ ਇਸੇ ਤਰ੍ਹਾਂ ਹਰਦੀਪ ਸਿੰਘ ਜੀ, ਅਮਰਜੀਤ ਸਾਨੀ ਜੀ, ਰਣਜੀਤ ਸਿੰਘ ਜੀ,
फिर इसी तरह जसकीरत सिंह जी और सुखजीवन बच्चू जी, दलजीत सिंह जी, फिर इसी तरह गुरप्रहार सराह जी, सरदार दलविंदर सिंह मंड जी और इसी तरह जतिंदर सिंह जी। ये सब सानू फतेह बुलाते ने। वाहिगुरू जी का खालसा वाहिगुरू जी की फतेह और खालसा जिंदाबाद कहते ने। और फिर इसी तरह रशद मुनव्वर खालिस्तान जिंदाबाद और वी पीपल ऑफ पंजाब पाकिस्तान लव आवर सिख ब्रदर्स। डॉक्टर साहब यू आर ग्रेट, यू आर ए वॉइस ऑफ सिख्स ऑल ओवर द वर्ल्ड। बहुत बहुत शुक्रिया मुनव्वर साहब। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸੱਚ ਹੱਕ ਇਨਸਾਫ ਦੀ ਗੱਲ ਨੂੰ ਜਿਸ ਵੀ ਪਲੇਟਫਾਰਮ ਤੋਂ ਜਿਹੜਾ ਹੈ ਉਹ ਚੁੱਕਿਆ ਜਾ ਸਕਦਾ ਹੈ ਚੁੱਕਣ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਸਾਡੇ ਵੀਰ ਰਾਜਵਿੰਦਰ ਸਿੰਘ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਗੁਪਤੇ ਦਾ ਜਿਹੜਾ ਇੰਟਰਵਿਊ ਹੈ ਫੈਬਰੀਕੇਟਡ ਵੀ ਹੋ ਸਕਦਾ। ਨਹੀਂ, ਫੈਬਰੀਕੇਟਡ ਨਹੀਂ ਹੈ ਕਿਉਂਕਿ ਸੰਡੇ ਟੈਲੀਗ੍ਰਾਫ ਬਹੁਤ ਪ੍ਰੈਸਟੀਜੀਅਸ ਪੇਪਰ ਹੈ। ਹਾਲਾਂਕਿ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਡਿਕਟੇਸ਼ਨ ਇੰਡੀਅਨ ਐਮਬੈਸੀ ਦੀ ਹੈ। ਇਸੇ ਤਰ੍ਹਾਂ ਜਾਵੇਦ ਬੱਬਰ ਉਹਨਾਂ ਨੇ ਅਸਲਾਮ ਅਲੈਕਮ ਔਰ ਇਹ ਉਹਨਾਂ ਨੇ ਕਿਹਾ ਕਿ ਵੀ ਮਾਯੂਸ ਨਹੀਂ ਹੋਣਾ ਚਾਹੀਦਾ ਕਿਉਂਕਿ ਅਲਟੀਮੇਟਲੀ ਖਾਲਿਸਤਾਨ ਜ਼ਰੂਰ ਬਣੇਗਾ। ਬਹੁਤ ਸ਼ੁਕਰੀਆ ਜਾਵੇਦ ਸਾਹਿਬ। ਮਾਯੂਸੀ ਜਾਂ ਦਿਲਗੀਰੀ ਜਾਂ ਟੈਂਦੀ ਕਲਾ ਜਾਂ ਉਦਾਸੀ ਇਹ ਸਾਡੀ ਡਿਕਸ਼ਨਰੀ ਦੇ ਲਫ਼ਜ਼ ਨਹੀਂ ਨੇ। ਅਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਯਕੀਨ ਰੱਖਦੇ ਹਾਂ ਔਰ ਰੱਬ ਦੇ ਉੱਤੇ ਸਾਡਾ ਯਕੀਨ ਹੈ ਕਿ ਅਲਟੀਮੇਟਲੀ ਸੱਚ ਦੀ ਜਿੱਤ ਹੁੰਦੀ ਹੈ। ਔਰ ਇਸੇ ਤਰ੍ਹਾਂ ਸਾਡੇ ਵੀਰ ਜਿਹੜੇ ਨਿਹੰਗ ਸਿੰਘ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਵਾਇਰਲ ਕੀਤੀ ਸੀ ਜਿਹੜੀ ਵੀਡੀਓ ਵਾਇਰਲ ਹੋਈ ਸੀ ਕਿ $15,000 ਜਿਹੜੇ ਦਿੱਤੇ ਗਏ ਉਹ ਕਿਹਨੇ ਦਿੱਤੇ। ਉਹ ਨਿਖਿਲ ਗੁਪਤੇ ਦੇ ਇੰਟਰਵਿਊ ਤੇ ਉਹਦਾ ਸਾਹਮਣੇ ਹੀ ਹੈ। ਉਹਨਾਂ ਨੇ ਇੱਕ ਹੋਰ ਕਿਹਾ ਕਿ ਭਾਈ ਇਹ ਭੂਸਰਿਆ ਆਸਾਨ ਹੁੰਦਾ ਹੈ। ਬਿਲਕੁਲ ਠੀਕ ਲਫ਼ਜ਼ ਹੈ। ਵੈਸੇ ਭੂਤਰਿਆ ਵੀ ਕਹਿੰਦੇ ਨੇ, ਭੂਸਰਿਆ ਜ਼ਿਆਦਾ ਐਪਰੋਪਰੀਏਟ ਹੈ। ਬਹੁਤ ਬਹੁਤ ਸ਼ੁਕਰੀਆ। ਔਰ ਫਿਰ ਰਸ਼ਦ ਮੁਨੱਵਰ ਜੀ ਕਹਿੰਦੇ ਨੇ ਕਿ ਸਰਦਾਰ ਹਰੀ ਸਿੰਘ ਨਲਵਾ ਬ੍ਰੌਟ modern weapons from France, Germany, Italy, Russia and Greece to fight against the enemies. Sikhs should learn a lesson from Sardar Hari Singh Nalwa and Maharaja Ranjit Singh. ਮੁਨੱਵਰ ਜੀ ਬਿਲਕੁਲ ਤੁਸੀਂ ਠੀਕ ਕਿਹਾ ਕਿਉਂਕਿ ਜਨਰਲ ਅਲਾਰਡ, ਜਨਰਲ ਵੈਂਤੁਰਾ ਔਰ ਰਸ਼ੀਅਨ ਔਰ ਇਟਾਲੀਅਨ ਔਰ ਇਹ ਜਨਰਲ ਸਨ ਸਾਰੇ। ਇਨਫੈਕਟ ਸਿੱਖ ਰਾਜ ਦੀ ਸਿੱਖ ਟੈਰੀਟਰੀ ਦੇ ਵਿੱਚ ਹੀ ਕਾਰਖਾਨੇ ਵੀ ਲਾਏ ਗਏ ਜਿੱਥੇ ਛੋਟੀਆਂ ਤੋਪਾਂ, ਬਾਰੂਦ ਔਰ ਦੂਸਰਾ ਅਸਲਾ ਤਿਆਰ ਹੁੰਦਾ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਆਪਣੀ ਆਜ਼ਾਦੀ ਦੇ ਲਈ ਸਾਨੂੰ ਜਿਹੜਾ ਹੈ ਉਹ ਜੋ ਵੀ ਜਿੱਥੋਂ ਵੀ ਕਰਨਾ ਪੈਂਦਾ ਹੈ ਉਹ ਕਰਨਾ ਚਾਹੀਦਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਹਰੀ ਸਿੰਘ ਨਲਵਾ ਔਰ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਉਸ ਪੰਜਾਬ ਦੀ ਆਨ ਅਣਖ ਗੈਰਤ ਨੂੰ ਔਰ ਐਮਪਾਇਰ ਜਿਹੜਾ ਉਹ ਉਸ ਵੇਲੇ ਦੁਨੀਆ ਦੇ ਵਿੱਚ ਨੋਨ ਜਸਟਿਸ ਦੇ ਲਈ ਔਰ ਆਪਣੀ ਤਾਕਤ ਦੇ ਲਈ ਜਾਣਿਆ ਜਾਂਦਾ ਸੀ। ਫਿਰ ਹਰਪ੍ਰੀਤ ਸਿੰਘ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਕਿ ਨਾਓ ਸਕੇਅਰਡ luring Indian Prime Minister going door to door for mercy. This is example how coward these ਕਾਗਜ਼ੀ ਸ਼ੇਰਸ are now our destination ਖਾਲਿਸਤਾਨ close। ਔਰ ਅੱਗੋਂ ਸੁਖਵਿੰਦਰ ਸਿੰਘ ਔਰ ਸਾਡੇ ਬਾਕੀ ਵੀਰ ਜਿਹੜੇ ਨੇ ਉਹਨਾਂ ਦੀ ਵੀ ਅਸੀਂ ਜਿਹੜਾ ਫਤਿਹ ਔਰ ਖਾਲਿਸਤਾਨ ਜ਼ਿੰਦਾਬਾਦ ਹੈ। ਔਰ ਉਹਦੇ 'ਚ ਸਿੰਘ ਕਹਿ ਰਹੇ ਨੇ ਦਾ ਮੂਵੀ ਸਕੈਂਡਲ ਹੈ ਔਰ ਇੱਕ ਉਸ ਕਿਸਮ ਦਾ ਪਾਰਟ ਹੀ ਹੈ, ਐਕਟ ਆਫ ਰਿਵੈਂਜ। ਭਾਰਦਵਾਜ ਜਿਹੜੇ ਰਿਸ਼ੀ ਜੀ ਨੇ ਅੱਜ ਉਹ ਜਿਹੜਾ ਥੋੜ੍ਹੇ ਜਿਹੇ ਤਪੇ ਹੋਏ ਵੀ ਲੱਗਦੇ ਨੇ ਕਿ ਮੈਂ ਤੁਹਾਨੂੰ ਐਜੂਕੇਟ ਕਰਦਿਆਂ ਇਲਮੁਦੀਨ ਬਾਰੇ ਕਿ ਉਹ ਪੁਲਿਸ ਰਿਕਾਰਡ ਦੇ ਵਿੱਚ ਇਹ ਸੀ। ਵੈਸੇ ਜਿਹੜਾ ਚਾਰਜ ਤੁਸੀਂ ਇਲਮੁਦੀਨ 'ਤੇ ਲਾ ਰਹੇ ਹੋ ਰਿਸ਼ੀ ਭਾਰਦਵਾਜ ਜੀ, ਪਹਿਲਾਂ ਆਪਣੇ ਸਾਵਰਕਰ ਦੀ ਹਿਸਟਰੀ ਪੜ੍ਹ ਲਓ ਜਿਹਨੂੰ ਹਿੰਦੂਤਵਾ ਦਾ ਪਿਓ ਕਹਿੰਦੇ ਨੇ ਵੀ ਉਹਦਾ ਕਿਰਦਾਰ ਕੀ ਸੀ ਔਰ ਇਲਮੁਦੀਨ ਕੀ ਸੀ ਉਹ ਤਾਂ ਜੱਗ ਨੇ ਜਾਣਿਆ। ਉਹਨੇ ਐਂਡ ਤੱਕ ਅਦਾਲਤ ਦੇ ਵਿੱਚ ਵੀ ਦੱਸਿਆ ਵੀ ਉਸ ਨੇ ਕਿਵੇਂ ਜਿਹੜਾ ਆਪਣੇ ਬਦਲਾ ਲਿਆ ਉਸ ਮਲਹੋਤਰੇ ਤੋਂ ਜਿਹਨੇ ਕਿ ਰੰਗੀਲਾ ਰਸੂਲ ਛਾਪੀ ਸੀ। ਸ਼ਰਧਾਨੰਦ ਜਿਹਨੇ ਉਹ ਲਿਖੀ ਸੀ ਉਹਦਾ ਤਾਂ ਬਦਲਾ ਇੱਕ ਪਹਿਲਾਂ ਹੀ ਮੁਸਲਮਾਨ ਨੇ ਲੈ ਲਿਆ ਸੀ। ਸੋ ਮੇਰਾ ਖਿਆਲ ਹੈ ਵੀ ਅੱਜ ਤੁਸੀਂ ਰੈਟਲ ਹੋਏ ਹੋਏ ਔਰ ਇਹ ਉਹਨਾਂ ਨੇ ਅੱਗੋਂ ਨਿਹੰਗ ਸਿੰਘ ਹੋਰਾਂ ਨੇ ਉਹਨੂੰ ਭਾਰਦਵਾਜ ਨੂੰ ਕੋਸਿਆ ਕਿ ਭਾਈ ਕਿਵੇਂ ਹੈ ਵੀ ਤੂੰ ਕਲਾਸਮੇਟ ਰਿਹਾ ਡਾਕਟਰ ਸਾਹਿਬ ਦਾ। ਨਹੀਂ, ਇਹ ਜਿਹੜੇ ਨੇ ਇਸ ਵਿਚਾਰੇ ਦਾ ਆਪਣਾ ਜਿਹੜਾ ਬ੍ਰੈਡ ਬਟਰ ਵੀ ਹੈ, ਇਹਦੇ ਤੇ ਕਾਹਦਾ ਗੁੱਸਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇਸ ਆਪਣੇ ਵੀਰਸ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ। TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।